ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਹੋਰ ਚੀਜ਼ ਨਹੀਂ। ਜਿਹੜੇ ਸਿੱਖ ਦੇ ਨੌਲੇਜ ਆ ਜਾਂ ਜਿਹਨੂੰ ਪਤਾ ਲੱਗ ਗਿਆ ਉਹ ਇਸ ਮੋਰਚੇ ਜ਼ਰੂਰ ਆਏਗਾ। ਜੇ ਕੋਈ ਧਰਮ ਦਾ ਮੋਰਚਾ ਲੱਗਿਆ ਹੈ, ਖਾਲਸਾ ਨੇ ਲਾਇਆ ਹੈ, ਉਹ ਸਰਕਾਰ ਭਾਵੇਂ ਕੁਝ ਵੀ ਕਰਦੀ ਰਹੇ ਪਰ ਸਿੱਖ ਪਿੱਛੇ ਨਹੀਂ ਹਟਦੇ ਕਦੇ। ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ ਬੰਦੀ ਸਿੰਘ ਕਦੋਂ ਤੋਂ ਜੇਲ੍ਹਾਂ 'ਚ ਬੈਠੇ ਆ, ਕਿਸੇ ਨੂੰ ਪਰੋਲ ਨਹੀਂ ਮਿਲੀ, ਕਿਸੇ ਨੂੰ ਘਰੇ ਦਾ ਮੁਲਾਕਾਤ ਦਾ ਵੀ ਆਰਡਰ ਨਹੀਂ ਸੀ। ਤੇ ਕਿੱਥੇ ਉਹ ਆ ਜਿਹੜਾ ਨਿਰੰਕਾਰੀ ਹੈ ਜਾਂ ਦੂਜਾ ਪਖੰਡੀ ਬੈਠਾ ਹੈ, ਜਨਾਨੀ ਬਾਜ਼ ਸਭ ਕੁਝ ਕਰਦਾ ਹੈ, ਉਹਨੂੰ ਸਰਕਾਰ ਨੇ 3 ਛੁੱਟੀਆਂ ਦਿੱਤੀਆਂ। ਹਾਲਾਂ ਪ੍ਰਧਾਨ ਮੰਤਰੀ ਦੇਸ਼ ਦਾ ਰਾਖਾ ਹੁੰਦਾ ਹੈ, ਇੱਕ ਬੜਾ ਸੱਚਾ ਸੁੱਚਾ ਹੋਣਾ ਚਾਹੀਦਾ ਹੈ, ਸਾਰੇ ਲੋਕਾਂ ਪ੍ਰਤੀ ਉਹਦਾ ਉਦਾਰ ਹੋਣਾ ਚਾਹੀਦਾ। ਰਕਾਬਗੰਜ ਜਾ ਕੇ ਇਹਨੇ ਉੱਥੇ ਮੱਥਾ ਟੇਕਿਆ, ਉੱਥੇ ਲੋਕਾਂ ਅਨਾਊਂਸ ਕੀਤਾ ਵੀ ਅਸੀਂ ਬੰਦੀ ਸਿੰਘਾਂ ਨੂੰ ਬਹੁਤ ਛੇਤੀ ਰਿਹਾ ਕਰਾਂਗੇ। ਕੀ ਮਕਸਦ ਸੀ ਇਹਦਾ, ਕੀ ਇਹ ਤੇ ਵਕਤ ਪਿਆ ਸੀ ਉਦੋਂ ਕੁਛ, ਜਾਂ ਸਿੱਖਾਂ ਦੀ ਕੀ ਹਮਾਇਤ ਲੈਣਾ ਚਾਹੁੰਦਾ ਸੀ, ਆਪ ਅਨਾਊਂਸ ਕਰਕੇ ਆ ਫਿਰ ਮੁੱਕਰ ਗਿਆ। ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹ ਸਮਾਂ ਨਾ ਆਵੇ, ਇਹ ਸਿੱਖਾਂ ਨੂੰ ਇਨਸਾਫ ਦੇਵੇ, ਬੰਦੀ ਸਿੰਘਾਂ ਨੂੰ ਰਿਹਾਈ ਕਰੇ ਤਾਂ ਕਿ ਇੱਥੇ ਅਮਨ ਮਾਨ ਰਹਿ ਸਕੇ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੇ ਵਿੱਚ ਮੋਰਚਿਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਕਦੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਵੀ ਸਿੱਖਾਂ ਦੇ ਵੱਲੋਂ ਸੰਘਰਸ਼ਾਂ ਦੇ ਰੂਪ ਦੇ ਵਿੱਚ ਮੋਰਚੇ ਲਗਾਏ ਗਏ ਨੇ। ਤਾਂ ਅੱਜ ਵੀ ਦੇਖ ਸਕਦੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਲੱਗਾ ਹੋਇਆ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਤਾਂ ਕਿਤੇ ਨਾ ਕਿਤੇ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਜਿਹੜਾ ਮੋਰਚਾ ਹੈ ਸਰਕਾਰ ਦੇ ਉੱਪਰ ਬਹੁਤ ਵੱਡਾ ਪ੍ਰੈਸ਼ਰ ਬਿਲਡ ਕਰੇਗਾ। ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ तमाम ਧਿਰਾਂ ਦੇ ਵੱਲੋਂ ਵੱਡਾ ਸਮਰਥਨ ਕੀਤਾ ਜਾ ਰਿਹਾ ਹੈ, ਇੱਕ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਵਰਗਾ ਮਾਹੌਲ ਬਣਿਆ ਹੋਇਆ ਹੈ ਔਰ ਵੱਡੀਆਂ ਸ਼ਖਸੀਅਤਾਂ ਇਸ ਮੋਰਚੇ ਦੇ ਵਿੱਚ ਆ ਕੇ ਸ਼ਿਰਕਤ ਕਰ ਰਹੀਆਂ ਨੇ। ਲੰਬੇ ਦਿਨਾਂ ਤੋਂ ਇਸ ਮੋਰਚੇ ਦੇ ਵਿੱਚ ਡਟ ਕੇ ਪਹਿਰਾ ਦੇ ਰਹੇ ਯੂਨਾਈਟਿਡ ਅਕਾਲੀ ਦਲ ਤੋਂ ਸਿੱਧੂ ਸਾਹਿਬ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੁਰਨਾਮ ਸਿੰਘ ਸਿੱਧੂ ਦੇ ਨਾਲ तमाम ਸਵਾਲ ਵੀ ਹੋਣਗੇ, ਉਹਨਾਂ ਬਾਬਤ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਧੰਨਵਾਦ, ਤੁਸੀਂ ਇੰਨੀ ਖੇਚਲ ਕੀਤੀ ਹੈ ਤੇ ਪੰਥਕ ਹਿੱਤ ਰੱਖਦੇ ਹੋਏ ਵਿਚਾਰ ਲੈ ਰਹੇ ਹੋ, ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਵੱਡੀ ਸ਼ਮੂਲੀਅਤ तमाम ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਜਦੋਂ ਮੋਰਚਾ ਲੱਗਣਾ ਸੀ ਤੁਹਾਡੇ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ। ਮੋਰਚੇ ਦੇ ਜਿਹੜੇ ਆਗੂ ਸੀ, ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਵੱਡਾ ਸਮਰਥਨ ਦਿੱਤਾ ਗਿਆ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਇਸ ਮੋਰਚੇ ਦੇ ਬਾਬਤ ਲੱਗਦਾ ਸੀ ਕਿ ਜਿੰਨਾ ਵੱਡਾ ਅੱਜ ਮੋਰਚਾ ਜਿਹੜੇ ਸਿਖਰਾਂ ਦੇ ਉੱਪਰ ਪੁੱਜਦਾ ਨਜ਼ਰ ਆ ਰਿਹਾ, ਇੰਨਾ ਵੱਡਾ ਸਮਰਥਨ ਨਜ਼ਰ ਆਉਂਦਾ ਸੀ? ਵੇਖੋ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਹੋਈਆਂ ਔਰ ਹਵਾਰਾ ਜਿਹਨੇ ਕੌਮ ਦੀ ਖਾਤਰ ਇੰਨਾ ਚਿਰ ਹੋ ਗਿਆ ਜੇਲ੍ਹ 'ਚ ਬੈਠਾ ਹੈ, ਐਡਾ ਵੱਡਾ ਪੰਗਾ ਲੈਣਾ, ਮੁੱਖ ਮੰਤਰੀ ਦੇ ਹਮਲਾ ਕਰਨਾ, ਮਾਰਨਾ ਇਹਨੂੰ, ਉਹ ਛੋਟੀ ਗੱਲ ਨਹੀਂ ਹੈ। ਇਸ ਲਈ ਐਡੀ ਵੱਡੀ ਹੈਸੀਅਤ 27-28 ਸਾਲ ਤੋਂ ਜੇਲ੍ਹ ਅੰਦਰ ਬੈਠੇ ਆ ਔਰ ਨਾਲ ਉਹਦੇ ਜਿਹੜੇ ਦੂਜੇ ਮਿੱਤਰ ਹੈ ਉਹ ਵੀ ਬੜੈਲ ਜੇਲ੍ਹ 'ਚ। ਇੱਥੇ ਤੁਹਾਨੂੰ ਪੁਰਾਣੀ ਗੱਲ ਦੱਸਦਾ, ਜਦੋਂ ਕਿ ਇਹ 8 ਸਿੰਘ ਸੀ ਇੱਥੇ, ਤੇ ਇਹਨਾਂ ਨੇ ਇੱਛਾ ਕੀਤੀ ਵੀ ਸਾਨੂੰ ਅੰਮ੍ਰਿਤ ਛਕਾਓ। ਦਾਸ ਨੇ ਗਵਰਨਰ ਨੂੰ ਮਿਲ ਕੇ ਟਕਸਾਲ ਤੋਂ ਜਥਾ ਮੰਗਾ ਕੇ ਬੜੈਲ ਜੇਲ੍ਹ 'ਚ ਅੰਮ੍ਰਿਤ ਛਕਾਇਆ। ਮੇਰਾ ਖਿਆਲ ਹਿਸਟਰੀ 'ਚ ਪਹਿਲੀ ਵਾਰ ਹੋਇਆ ਜੇਲ੍ਹ 'ਚ ਅੰਮ੍ਰਿਤ ਛਕਾਉਣਾ। ਪਰ ਉਹ ਗਵਰਨਰ ਸਾਹਿਬ ਸੀ, ਚੰਗਾ ਮੰਨ ਗਏ। ਸਾਰੇ ਹੀ ਕਹਿੰਦੇ ਸੀ ਵੀ ਨਹੀਂ, ਇਹ ਕਿਵੇਂ ਹੋ ਸਕਦਾ, ਜੇਲ੍ਹ ਤਾਂ ਹੋ ਹੀ ਨਹੀਂ ਸਕਦਾ, ਨਾਲੇ ਹਵਾਰੇ ਹੋਰਿਆਂ ਨੂੰ। ਪਰ ਬੜਾ ਵੱਡਾ ਕੀਰਤਨ ਦੀਵਾਰ ਅੰਦਰ ਹੋਇਆ, ਬੜਾ ਲੰਗਰ ਲੱਗਿਆ ਤੇ ਅੰਮ੍ਰਿਤ ਛਕਾਇਆ ਗਿਆ। ਇਸ ਕਰਕੇ ਹਵਾਰੇ ਨਾਲ ਬਹੁਤ ਪੁਰਾਣਾ ਪਿਆਰ ਹੈ। ਮੈਨੂੰ ਵੀ ਕਈ ਕੇਸਾਂ ਜਰਾਂ ਪਿਆ ਉੱਥੇ, ਬੜੈਲ ਜੇਲ੍ਹ 'ਚ ਇਕੱਠੇ ਰਹੇ ਹਾਂ। ਇਸ ਲਈ ਸਾਰੇ ਸੁਭਾਅ ਤੋਂ ਉਹਦੀ ਕੀ ਉਹਦਾ ਅੰਦਰੋਂ ਭਾਵਨਾ ਹੈ ਸਭ ਪਤਾ ਸੀ। ਇਸ ਲਈ ਇਹ ਮੋਰਚਾ ਲਾਉਣਾ ਜ਼ਰੂਰੀ ਸੀ ਔਰ ਹਰ ਬੱਚਾ ਬੱਚੀ ਦੇ ਚੱਲੂਗਾ। ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੇ ਗੁੰਮ ਹੋਈਆਂ, ਵੱਡਾ ਮਸਲਾ। ਗੁਰੂ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਹੋਰ ਚੀਜ਼ ਨਹੀਂ। ਜਿਹੜੇ ਸਿੱਖ ਦੇ ਨੌਲੇਜ ਆ ਜਾਂ ਜਿਹਨੂੰ ਪਤਾ ਲੱਗ ਗਿਆ ਉਹ ਇਸ ਮੋਰਚੇ ਜ਼ਰੂਰ ਆਏਗਾ। ਬੰਦੀ ਸਿੰਘਾਂ ਦੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਬਹੁਤ ਵੱਡਾ ਮਕਸਦ ਹੈ। ਇਸ ਲਈ ਜਿੱਦੇ ਪਹਿਲੇ ਦਿਨ ਆਏ ਆ ਉਹਦੇ ਲੰਗਰ ਦਾ ਕੋਈ ਪ੍ਰਬੰਧ ਨਹੀਂ ਸੀ। ਮੈਂ ਤੇ ਸਾਡੇ ਪ੍ਰਧਾਨ ਜੀ ਸੈਕਟਰ 7 ਗੁਰਦੁਆਰੇ ਬੈਠੇ ਆ,
ਅਸੀਂ ਕਈ ਗੁਰਦੁਆਰਿਆਂ ਨੂੰ ਕਹਿ ਕੇ PGI ਗੁਰਦੁਆਰਾ ਮਸ਼ੀਨ ਸੀ ਲੰਗਰ ਵਾਲੀ, ਉਹਨੂੰ ਕਹਿ ਕੇ ਗੱਡੀ ਭਰ ਕੇ ਪ੍ਰਸ਼ਾਦਿਆਂ ਦੀ ਤੇ ਡਰਾਮੇ ਕ ਲਿਆਂਦਾ, ਜਿਹੜਾ ਛਕਾ ਕੇ ਬਹੁਤ ਵਾਧੂ ਰਿਹਾ। ਉਹ ਸਵੇਰ ਦੇ ਲੰਗਰ ਵਾਸਤੇ ਵੀ ਸਵੇਰੇ ਛਕਣਾ ਦਿੱਤਾ। ਇਸ ਲਈ ਇਹੋ ਜਿਹੇ ਕੰਮ ਨੂੰ ਪੰਜਾਬ ਦੇ ਵਿੱਚ, ਜੋ ਪੰਜਾਬ ਦੀ ਸਹਿਕੀਕਤ ਹੈ, ਉਹ ਕਿਸੇ ਗੱਲ ਤੋਂ ਨਾ ਨਹੀਂ ਕਰਦੀ। ਜੇ ਕੋਈ ਧਰਮ ਦਾ ਮੋਰਚਾ ਲੱਗਿਆ, ਖਾਲਸਾ ਨੇ ਲਾਇਆ, ਉਹ ਸਰਕਾਰ ਭਾਵੇਂ ਕੁਛ ਵੀ ਕਰਦੀ ਰਹੇ, ਪਰ ਸਿੱਖ ਪਿੱਛੇ ਨਹੀਂ ਹਟਦੇ ਕਦੇ ਵੀ। ਜ਼ਾਹਰ ਜੀ ਗੱਲ ਹੈ ਕਿ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਚਿੰਤਾ ਵੀ ਹੁੰਦੀ ਹੈ ਕਿ ਆਮ ਕਰਕੇ ਸ਼ਿਕਵਾ ਵੀ ਕੀਤਾ ਜਾਂਦਾ ਹੈ ਕਿ ਲੋਕ ਸਾਥ ਨਹੀਂ ਦਿੰਦੇ, ਪਰ ਅੱਜ ਇਸ ਮੋਰਚੇ ਤੋਂ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਕੀ ਪੂਰੇ ਭਾਰਤ ਤੇ ਵਰਲਡ ਦੀਆਂ ਜਿੰਨੀਆਂ ਵੱਡੀਆਂ ਧਿਰਾਂ ਸਮਰਥਨ ਕਰ ਰਹੀਆਂ ਨੇ ਮੋਰਚੇ ਨੂੰ, ਕਿਤੇ ਨਾ ਕਿਤੇ ਇਹੋ ਜਿਹੇ ਜਿਹੜੇ ਪੋਜ਼ਿਟਿਵ ਪੱਖ ਹੈ ਉਹ ਵੀ ਸਾਹਮਣੇ ਆ ਰਹੇ ਆ। ਅਸਲ ਵਿੱਚ ਨਾ, ਜੇ ਤੁਹਾਡਾ ਮਕਸਦ ਸਹੀ ਹੋਵੇ ਤੇ ਜੇ ਅੰਦਰ ਪਾਪ ਹੋਵੇ ਤੇ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ। ਇਹ ਸਹੀ ਮਕਸਦ ਨਾਲ ਮੋਰਚਾ ਲੱਗਿਆ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ ਬੰਦੀ ਸਿੰਘ ਕਦੋਂ ਤੋਂ ਜੇਲ੍ਹਾਂ 'ਚ ਬੈਠੇ ਆ, ਕਿਸੇ ਨੂੰ ਪਰੋਲ ਨਹੀਂ ਮਿਲੀ, ਕਿਸੇ ਨੂੰ ਘਰੇ ਦਾ ਮੁਲਾਕਾਤ ਦਾ ਵੀ ਆਰਡਰ ਨਹੀਂ ਸੀ। ਤੇ ਕਿੱਥੇ ਉਹ ਆ ਜਿਹੜਾ ਨਿਰੰਕਾਰੀ ਹੈ ਜਾਂ ਦੂਜਾ ਪਖੰਡੀ ਬੈਠਾ ਹੈ, ਜਨਾਨੀ ਬਾਜ਼ ਸਭ ਕੁਝ ਕਰਦਾ ਹੈ, ਉਹਨੂੰ ਸਰਕਾਰ ਨੇ 3 ਵਾਰੀ ਛੁੱਟੀਆਂ ਦਿੱਤੀਆਂ। ਇਸ ਸਾਲ ਵੀ ਤੀਜੀ ਵਾਰ ਆ ਗਿਆ। ਤੇ ਕਿੱਡੀ ਸ਼ਰਮ ਦੀ ਗੱਲ ਹੈ। ਇਹ ਕਾਹਦਾ ਰਾਜ ਹੈ ਤੇ ਕਾਹਦਾ ਇਹ ਜਿਹੜਾ ਬਾਹਮਣਾਂ ਦਾ ਰਾਜ ਹੈ। ਬਾਹਮਣਾਂ ਦੀ ਹਿਸਟਰੀ ਬਾਰੇ ਜਾਣਦੇ ਹੋ ਤੁਸੀਂ? ਪੁਰਾਣਾ ਕੀ ਹੈ? ਸਿਰਫ ਪੈਸੇ ਦੇ ਭੁੱਖੇ ਹੁੰਦੇ ਆ ਉਹ, ਤੇ ਉਹਨਾਂ ਨੂੰ ਜੋ ਮਰਜ਼ੀ ਕਰਾ ਲਓ, ਉਹ ਇਹਦਾ ਸਭ ਕੁਝ ਮਿਲਦਾ ਇਹਨੂੰ, ਤੇ ਇਸ ਲਈ ਛੁੱਟੀ ਵੀ ਆ ਜਾਂਦੀ ਹੈ। ਇੱਧਰ ਪੱਲੇ ਸੱਚ ਹੈ, ਸਿੱਖ ਨੇ ਨਾ ਰਿਸ਼ਵਤ ਲੈਣੀ ਨਾ ਦੇਣੀ ਹੈ, ਇਹਨੂੰ ਮਿਲਣਾ ਕੁਛ ਨਹੀਂ, ਤੇ ਜੇ ਬਹੁਤਾ ਨਹੀਂ ਕਰਨਗੇ ਛਿੱਤਰ ਹੀ ਮਿਲਣੇ ਆ। ਇਸ ਲਈ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਬਹੁਤ ਦੁੱਖ ਦੀ ਗੱਲ ਹੈ। ਹਾਲਾਂ ਪ੍ਰਧਾਨ ਮੰਤਰੀ ਦੇਸ਼ ਦਾ ਰਾਖਾ ਹੁੰਦਾ ਹੈ, ਇੱਕ ਬੜਾ ਸੱਚਾ ਸੁੱਚਾ ਹੋਣਾ ਚਾਹੀਦਾ ਹੈ, ਸਾਰੇ ਲੋਕਾਂ ਪ੍ਰਤੀ ਉਹਦਾ ਉਦਾਰ ਹੋਣਾ ਚਾਹੀਦਾ। ਪਰ ਪਤਾ ਨਹੀਂ ਕਿਉਂ ਇਹ ਇੱਕ ਗੁਰਦੁਆਰੇ ਸਾਹਿਬ, ਸੀਸਗੰਜ ਗੁਰਦੁਆਰਾ ਸਾਹਿਬ ਜਾ ਕੇ, ਰਕਾਬਗੰਜ ਜਾ ਕੇ ਇਹਨੇ ਉੱਥੇ ਮੱਥਾ ਟੇਕਿਆ, ਉੱਥੇ ਲੋਕਾਂ ਅਨਾਊਂਸ ਕੀਤਾ ਵੀ ਅਸੀਂ ਬੰਦੀ ਸਿੰਘਾਂ ਨੂੰ ਬਹੁਤ ਛੇਤੀ ਰਿਹਾ ਕਰਾਂਗੇ। ਕੀ ਮਕਸਦ ਸੀ ਇਹਦਾ? ਕੀ ਇਹਦੇ ਵਕਤ ਪਿਆ ਸੀ ਉਦੋਂ ਕੁਛ, ਜਾਂ ਸਿੱਖਾਂ ਦੀ ਕੀ ਹਮਾਇਤ ਲੈਣਾ ਚਾਹੁੰਦਾ ਸੀ? ਆਪ ਅਨਾਊਂਸ ਕਰਕੇ ਆਇਆ, ਫਿਰ ਮੁੱਕਰ ਗਿਆ। ਪੰਜਾਬ 'ਚ ਆਇਆ ਸੀ, ਇੱਥੇ ਇੱਧਰ ਫਿਰੋਜ਼ਪੁਰ ਅੱਗੇ ਚਲਾ ਗਿਆ, ਉਦੋਂ ਵੀ ਕਹਿੰਦੇ ਮੈਂ ਮੰਜਾ ਅਨਾਊਂਸ ਕਰਨੀਆਂ ਸੀ, ਮੈਂ ਕਰ ਨਹੀਂ ਸਕਿਆ ਕਿ ਮੈਨੂੰ ਮੁੱਖ ਮੰਤਰੀ ਮਿਲਿਆ ਨਹੀਂ, ਇਹਨਾਂ ਨੇ ਮੇਰਾ ਬੰਦੋਬਸਤ ਨਹੀਂ ਕੀਤਾ। ਸੋ ਹੀ ਬੇਈਮਾਨ ਬਦਨਾਮ ਸਰਕਾਰ ਹੈ, ਸੱਚ ਇਹਨਾਂ ਪੱਲੇ ਹੈ ਨਹੀਂ। ਪਰ ਖਾਲਸੇ ਨੇ ਮੋਰਚਾ ਜਿੱਤਣਾ ਹਰ ਹਾਲਤ 'ਚ। ਇਹ ਅਜੇ ਤਾਂ ਚਲੋ ਸਿਆਣੇ ਬੰਦੇ ਆ ਰਹੇ ਆ, ਬਜ਼ੁਰਗ ਆ ਰਹੇ ਆ, ਵੇਖਿਓ ਬੱਚਾ ਬੱਚੀ ਇੱਥੇ ਆਊਗਾ। 26 ਵਾਲਾ ਗਣਤੰਤਰ ਦਿਵਸ ਸੀ ਜਿਹੜਾ, ਉਹ 26 ਜਨਵਰੀ ਨੂੰ ਨੌਜਵਾਨਾਂ ਨੇ ਇੱਕ ਤਰ੍ਹਾਂ ਦੇ ਨਾਲ ਖਾਲਸਾਈ ਨਿਸ਼ਾਨਾਂ ਦੇ ਵਿੱਚ ਰੰਗ ਦਿੱਤਾ। ਲੱਗਦਾ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ, ਸੈਂਟਰ ਸਰਕਾਰ ਦੀ ਨੇ ਤਾਂ ਕੀ ਬੋਲਣਾ ਸੀ ਅਜੇ, ਪਰ ਜਿਹੜੀ ਪੰਜਾਬ ਦੀ ਸਰਕਾਰ, ਜਿਹਨੂੰ ਬਹੁਤ ਵੱਡਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ, ਇੱਕ ਵੀ ਬਿਆਨ ਮੋਰਚੇ ਦੇ ਹੱਕ ਵਿੱਚ ਜਾਂ ਮੋਰਚੇ ਦੇ ਵਿਰੋਧ ਵਿੱਚ ਨਾ ਆਉਣਾ, ਉਹਨੂੰ ਕੀ ਸਮਝਿਆ ਜਾਵੇ? ਅਕਿਰਤ ਘਾਣਾ ਹੈ। ਜਿਹੜੇ ਆਪਦੀ ਪ੍ਰਜਾ ਲਈ, ਆਪਦੇ ਭੈਣ ਭਰਾਵਾਂ ਲਈ, ਆਪਦੇ ਲੋਕਾਂ ਲਈ, ਆਪਦੇ ਹਿੱਤਾਂ ਲਈ, ਜਿਨ੍ਹਾਂ ਨੂੰ ਸਾਰਾ ਪਤਾ ਹੈ ਵੀ ਇਹ ਕਾਹਦੇ ਲਈ ਮੋਰਚਾ ਲੱਗਿਆ, ਔਰ ਕਿੰਨੇ ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ, ਕਿਉਂ ਨਹੀਂ ਪਰੋਲ ਮਿਲੀ, ਕਿਉਂ ਨਹੀਂ ਛੁੱਟੀ ਮਿਲੀ, ਉੱਥੇ ਕਹਿੰਦੇ ਵੀ ਸਾਡਾ ਸਾਰਾ ਕੋਈ ਨਹੀਂ, ਸਾਡੀ ਚੱਲਦੀ ਨਹੀਂ। ਤੇ ਜਦੋਂ ਪਤਾ ਇਹਨਾਂ ਨੂੰ ਵੀ ਖਾਲਸਾ ਮੁਹਿੰਮ ਚੱਲਿਆ, ਤੇ ਫਿਰ ਇਹ ਨਾ ਕੁਛ ਕਰਨ ਤਾਂ ਇਹ ਅਕਿਰਤ ਘਣਤਾ ਹੈ। ਭਵਿੱਖ ਦੇ ਵਿੱਚ ਮੋਰਚੇ ਦੇ ਵੱਲੋਂ ਜਿਹੜਾ ਇਹਨਾਂ ਜਿਹੜੇ ਲੋਕਾਂ ਦੇ ਉੱਪਰ, ਜਿਹੜੇ ਰਾਜਨੀਤਿਕ ਲੋਕ ਨੇ, ਇਹਨਾਂ ਦੇ ਉੱਪਰ ਪ੍ਰੈਸ਼ਰ ਬਣਾਉਣ ਵਾਸਤੇ ਲੱਗਦਾ ਕਿ ਕੋਈ ਕਿਸ ਤਰੀਕੇ ਦੀ ਰੂਪ ਰੇਖਾ ਉਹ ਲਿਖਣੀ ਚਾਹੀਦੀ? ਵੇਖੋ, ਪ੍ਰੈਸ਼ਰ ਬਣੇਗਾ, ਹਰ ਹਾਲਤ 'ਚ ਬਣੇਗਾ। ਇਹ ਮੋਰਚਾ ਉੱਠਣ ਵਾਲਾ ਤਾਂ ਹੈ ਨਹੀਂ। ਤੇ ਨੌਜਵਾਨ ਸਾਡੇ ਬਹੁਤ ਗਰਮ, ਹੁਣ ਵੀ ਗਰਮ ਹੈ। ਨੌਜਵਾਨ ਨੂੰ ਰੋਕ ਨਹੀਂ ਸਕਦੇ ਤੁਸੀਂ। ਕੋਈ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਜੇ ਤੇ ਇਹਨਾਂ ਨੂੰ ਮਜਬੂਰ ਹੋਣਾ ਪਵੇ। ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹ ਸਮਾਂ ਨਾ ਆਵੇ, ਇਹ ਸਿੱਖਾਂ ਨੂੰ ਇਨਸਾਫ ਦੇਵੇ, ਬੰਦੀ ਸਿੰਘਾਂ ਨੂੰ ਰਿਹਾਈ ਕਰੇ, ਤਾਂ ਕਿ ਇੱਥੇ ਅਮਨ ਮਾਨ ਰਹਿ ਸਕੇ, ਕੋਈ ਇਹੋ ਜਿਹੀ ਹਾਲਤ ਨਾ ਵਰਤੇ। ਘਰਾਂ 'ਚ ਆਪਾਂ ਆਪਣੇ ਬੱਚਿਆਂ ਨੂੰ ਵੇਖਦੇ ਹਾਂ, ਸਾਡਾ ਹੋਰ ਸੁਭਾਅ ਹੈ, ਬੱਚਿਆਂ ਦਾ ਹੋਰ ਹੈ, ਉਹਨਾਂ ਮਾਂ ਪਿਓ ਦਾ ਹੋਰ ਹੈ, ਤੇ ਜਿਹੜੇ ਨੌਜਵਾਨ ਉਹਨਾਂ ਦਾ ਹੋਰ ਹੈ। ਉਹ ਵੀ ਕੰਟਰੋਲ 'ਚ ਨਹੀਂ ਰਹਿੰਦੇ। ਇਸ ਲਈ ਇੱਥੇ ਆ ਕੇ ਤਾਂ ਹਰ ਇੱਕ ਨੌਜਵਾਨ ਆਜ਼ਾਦ ਹੁੰਦਾ, ਕੁਛ ਵੀ ਕਰ ਸਕਦਾ। ਉਹਨੂੰ ਕੋਈ ਅਗਲੇ ਜਨਮ ਦਾ ਜਾਂ ਮੌਤ ਦਾ ਪਰਵਾਹ ਨਹੀਂ ਹੁੰਦੀ। ਤੇ ਸਰਕਾਰਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਇਹਨੂੰ ਲੰਬਾ ਨਾ ਕਰੋ, ਇਹ ਤੇ ਗੌਰ ਕਰੋ, ਗੌਰ ਕਰਕੇ ਤਾਂ ਕਿ ਕੁਛ ਨਾ ਕੁਛ ਦਾ ਮਸਲੇ ਦਾ ਹੱਲ ਕੱਢਿਆ ਜਾ ਸਕੇ।
ਜੇ ਗੱਲ ਕਰੀਏ ਤਾਂ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਕੋਈ ਹੋ ਸਕਦਾ ਹੈ ਕਿ ਭਾਰਤ ਦੀ ਇਸ ਤਰ੍ਹਾਂ ਦੀ ਧਿਰ ਹੈ ਜਿਹੜੀ ਨਾ ਆਈ ਹੋਵੇ ਜਾਂ ਨਾ ਆਉਣਾ ਚਾਹੁੰਦਾ ਹੋਵੇ, ਨਾ ਆਉਣੀ ਚਾਹੁੰਦੀ ਹੋਵੇ। ਪਰ ਜੇ ਗੱਲ ਕੀਤੀ ਜਾਵੇ ਤਾਂ ਕੁਝ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਧਿਰਾਂ ਨੇ ਜਿਹੜੀਆਂ ਮੋਰਚੇ ਦੇ ਵਿੱਚ ਅਜੇ ਤੱਕ ਨਾ ਸ਼ਿਰਕਤ ਕਰਨਾ ਚਾਹੁੰਦੀਆਂ ਨੇ, ਨਾ ਹੀ ਉਹਨਾਂ ਦੇ ਵੱਲੋਂ ਕੋਈ ਬਿਆਨ ਆਉਂਦਾ। ਉਹਨਾਂ ਬਾਰੇ ਕੀ ਸਮਝਿਆ ਜਾਵੇ ਕਿ ਉਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਹੋ ਰਿਹਾ ਉਹਦੇ ਹੱਕ ਵਿੱਚ ਕਿਉਂ ਨਹੀਂ ਬੋਲਣਾ ਚਾਹੁੰਦੇ? ਮੇਰਾ ਖਿਆਲ ਇੱਕ ਤਾਂ ਕਾਮਰੇਡ ਹੋ ਸਕਦੇ ਆ ਕਿ ਉਹ ਕਾਮਰੇਡਾਂ ਦਾ ਆਪਦਾ ਕੋਈ ਧਰਮ ਨਹੀਂ, ਉਹਨਾਂ ਦਾ ਨਾ ਧਰਮ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਹੋ ਸਕਦਾ ਨਾ ਆਉਂਦੇ ਹੁਣ, ਜਾਂ ਇਹ ਬਾਦਲ ਪਰਿਵਾਰ ਹੋ ਸਕਦਾ, ਕਿਉਂਕਿ ਜਿਨ੍ਹਾਂ ਨੇ ਹੁਣ ਤੱਕ ਇੰਨਾ ਨੁਕਸਾਨ ਕੀਤਾ ਹੈ। ਜੇ ਬਾਦਲ ਪਰਿਵਾਰ ਸਹੀ ਹੁੰਦਾ, ਜਿਵੇਂ ਇੰਨਾ ਚਿਰ ਮੁੱਖ ਮੰਤਰੀ ਰਿਹਾ, ਤੇ ਇਹ ਸਿੰਘ ਕਦੋਂ ਦੇ ਬਾਹਰ ਆ ਗਏ ਹੁੰਦੇ। ਪਿੱਛੇ ਅਸੀਂ ਅੰਬ ਸਾਹਿਬ ਮੋਰਚਾ ਲਾਇਆ ਸੀ ਬੰਦੀ ਸਿੰਘਾਂ ਦੀ ਬੁੜੈਲ ਜੇਲ੍ਹ ਵਾਲਿਆਂ ਦੀ, ਜਿਹਦੀ ਛੁੱਟੀ ਲਾਊ ਕਰਾਈ ਸੀ। ਉਦੋਂ ਬਾਦਲ ਨੂੰ ਮਿਲੇ ਸੀ ਤੇ ਬਾਦਲ ਨੂੰ ਥੋੜਾ ਪੰਪ ਦਿੱਤਾ ਸੀ ਵੀ ਤੂੰ ਕੌਮ ਦਾ ਸਭ ਤੋਂ ਵੱਡਾ ਲੀਡਰ ਹੈ, ਤੂੰ ਮੁੱਖ ਮੰਤਰੀ ਹੈ, ਤੇਰੇ ਬੱਚੇ ਜੇਲ੍ਹਾਂ 'ਚ ਬੈਠੇ ਆ, ਤੈਨੂੰ ਕੁਝ ਕਰਨਾ ਚਾਹੀਦਾ। ਤਾਂ ਉਤਸ਼ਾਹਤ ਹੋਇਆ ਸੀ ਤੇ ਉਦੋਂ ਇਹਨੇ ਬੇਲ ਤੇ ਸਿੰਘ ਭੇਜਤੇ ਸੀ। ਸੋ ਇਹ ਜਿਹੜੇ ਬਾਦਲ ਪਰਿਵਾਰ ਹੈ ਜਾਂ ਜਿਹੜਾ ਤੁਸੀਂ ਕਾਮਰੇਡ ਪਰਿਵਾਰ ਕਹਿੰਦੇ ਆ, ਇਹ ਸਭ ਇੱਕੋ ਹੀ। ਇਹਨਾਂ ਨੂੰ ਕੋਈ ਧਰਮ ਕਰਮ ਦਾ ਪਿਆਰ ਨਹੀਂ, ਮਤਲਬ ਪ੍ਰਸਤੀ ਇਹਨਾਂ ਕੋਲੇ। ਇਹਨਾਂ ਨੂੰ ਸਰਕਾਰ ਚਾਹੀਦੀ ਹੈ, ਇਹਨਾਂ ਨੂੰ ਬਾਦਲ ਕਿਆਂ ਨੂੰ, ਉਹਨਾਂ ਨੂੰ ਖਾਣ ਪੀਣ ਲਈ ਚਾਹੀਦਾ। ਜੇ ਤੁਸੀਂ ਕਹਿ ਰਹੇ ਹੋ ਕਿ ਬਾਦਲ ਪਰਿਵਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜੇਲ੍ਹ ਵਿੱਚੋਂ ਰਿਹਾ ਕਰਵਾਉਣ ਨੂੰ ਲੈ ਕੇ ਅੜਿੱਕਾ ਬਣਦਾ ਰਿਹਾ, ਤਾਂ ਹੁਣ ਤੱਕ ਜਿਹੜੀ ਦਸਤਖਤੀ ਮੁਹਿੰਮ ਐਸਜੀਪੀਸੀ ਵੱਲੋਂ ਸ਼ੁਰੂ ਕੀਤੀ, ਉਹ ਫਿਰ ਕਿਹੜੀ ਮਨਸ਼ਾ ਲੈ ਕੇ ਕੀਤੀ? ਨਿਰਾ ਪਖੰਡਾ ਇਹਨਾਂ 15 ਸਾਲ ਸਰਕਾਰ ਰਹੀ ਹੈ, ਕਿਉਂ ਨਹੀਂ ਕਰ ਸਕਿਆ? ਕਰ ਸਕਦਾ ਸੀ। ਔਰ ਬੀਜੇਪੀ ਯਾਰ 9 ਮਾਸ ਦਾ ਰਿਸ਼ਤਾ ਦੱਸਦੇ ਰਹੇ ਹੈ, ਸਾਡਾ 9 ਮਾਸ ਦਾ ਰਿਸ਼ਤਾ, ਤੇ ਫਿਰ ਕਿਉਂ ਨਹੀਂ? ਕੀ ਕੀਤਾ ਪੰਜਾਬ ਲਈ? ਕੀ ਕੀਤਾ? ਕੀ ਸਿੱਖਾਂ ਲਈ ਕੀ ਕੀਤਾ? ਕੁਝ ਨਹੀਂ ਕੀਤਾ। ਇਹ ਕਢਾ ਸਕਦਾ ਸੀ ਬਾਹਰ, ਉਦੋਂ ਕੱਢ ਸਕਦਾ ਸੀ। ਆ ਬੰਦੀ ਸਿੰਘਾਂ ਵੇਲੇ ਜਦੋਂ ਇੱਥੇ ਅੰਬ ਸਾਹਿਬ ਮੋਰਚਾ ਲਾਇਆ ਸੀ, ਉਹ ਛੁੱਟੀਆਂ ਕਰਾਈਆਂ ਹੀ ਅਸੀਂ, ਤੇ ਉਦੋਂ ਇਹਨਾਂ ਨੂੰ ਵੀ ਛੱਡ ਸਕਦਾ ਸੀ, ਰੋਲ ਦੇ ਸਕਦਾ ਸੀ। ਪਰ ਉਹਦਾ ਧਰਮ ਕੋਈ ਨਹੀਂ, ਕਰਮ ਕੋਈ ਨਹੀਂ, ਹੁਣ ਮਤਲਬ ਪ੍ਰਸਤੀ ਹੈ। ਪਹਿਰਾਵੇ ਦਾ ਸਿੱਖ ਹੈ, ਪਹਿਰਾਵੇ ਦਾ ਸਿੱਖ ਹੈ, ਸਿੱਖੀ ਹੈ ਨਹੀਂ। ਨਾ ਦਰਦ ਦਾ ਸਿੱਖਾਂ ਪ੍ਰਤੀ ਦਰਦ ਹੁੰਦਾ, ਹੁਣ ਤਾਂ ਸਭ ਕੁਝ ਹੋ ਜਾਂਦਾ। ਸੀਐਮ ਭਗਵੰਤ ਮਾਨ ਇਸ ਵੇਲੇ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਉੱਪਰ ਕੁਰਸੀ ਦੇ ਉੱਪਰ ਬੈਠੇ ਨੇ, ਉਹਨਾਂ ਦੇ ਕੋਲੇ ਬਹੁਤ ਵੱਡੀ ਪਾਵਰ ਹੈ। ਤਾਂ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਗੁਰਬਖਸ਼ ਸਿੰਘ ਦੇ, ਜਦੋਂ ਉਹ ਬੈਠੇ ਸੀ ਮਰਨ ਵਰਤ ਦੇ ਉੱਪਰ, ਜਾਂ ਬਾਪੂ ਸੂਰਤ ਸਿੰਘ ਦੇ ਕੋਲ ਵੀ ਉਹ ਜਾਂਦੇ ਰਹੇ ਨੇ, ਕੀ ਲੱਗਦਾ ਕਿ ਇਸ ਵੇਲੇ ਉਹਨਾਂ ਦੇ ਕੋਲੇ ਸੱਤਾ ਆ ਗਈ ਤਾਂ ਨਹੀਂ ਬੋਲਦੇ, ਜਾਂ ਕੋਈ ਹੋਰ ਕਾਰਨ ਲੱਗਦਾ ਕਿ ਉਹਨਾਂ ਦੇ ਹੱਥ ਵੱਸ ਵਿੱਚ ਕੁਝ ਨਹੀਂ? ਨਹੀਂ, ਸਤਾ ਆ ਗਈ ਹੁਣ। ਜਦੋਂ ਹਾਲਾਂ ਪਹਿਲਾਂ ਆਉਂਦਾ ਰਿਹਾ ਮੋਰਚੇ 'ਚ, ਬਰਗਾੜੀ ਵੀ ਆਉਂਦਾ ਰਿਹਾ, ਇਹਨੂੰ ਸ਼ਰਾਬ ਪੀਤੀ ਚੜ੍ਹ ਨਹੀਂ ਦਿੱਤਾ ਇਹ ਲੋਕਾਂ ਨੇ, ਮੁੰਡਿਆਂ ਨੇ ਧੱਕੇ ਮਾਰ ਕੇ ਥੱਲੇ ਦਾ ਰਿਹਾ, ਉਦੋਂ ਫਿਰਦਾ ਰਿਹਾ। ਪਰ ਹੁਣ ਹਉਮੈ ਹੰਕਾਰ ਹੋ ਜਾਂਦਾ ਸਰ ਗੱਦੀ ਦਾ। ਹੁਣ ਆਉਣਾ ਚਾਹੀਦਾ ਇਹਨੂੰ, ਇਹਦਾ ਹੱਕ ਬਣਦਾ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ, ਜਿਤਾਇਆ ਇਹਨੂੰ ਸਰਬਸੰਮਤੀ ਨਾਲ, ਇਹਨੂੰ ਆਉਣਾ ਚਾਹੀਦਾ। ਪਰ ਇਹਨਾਂ ਨੂੰ ਕੋਈ ਦਰਦ ਕੋਈ ਨਹੀਂ ਅਜੇ ਇਹਨੂੰ ਸਰਕਾਰ ਅਜੇ ਭੁੱਖ ਹੀ ਨਹੀਂ ਉਤਰੀ ਸਰਕਾਰ ਦੀ, ਇਸ ਲਈ ਇਹ ਤੋਂ ਕੋਈ ਉਮੀਦ ਨਹੀਂ ਸਾਨੂੰ। ਪੰਜਾਬ ਪ੍ਰਸਤ ਪੰਥ ਪ੍ਰਸਤ ਜਿਹੜੇ ਲੋਕ ਨੇ, ਉਹਨਾਂ ਵਾਸਤੇ ਅਖੀਰ ਵਿੱਚ ਸੁਝਾਅ ਕੀ ਹੈ ਤੁਹਾਡੇ ਵੱਲੋਂ? ਸੁਝਾਅ ਇਹੀ ਹੈ ਵੀ ਸਮੇਂ ਨੂੰ ਹੱਥ 'ਚੋਂ ਨਾ ਗਵਾਓ। ਬੰਦਾ ਫਿਰ ਪਛਤਾਉਂਦਾ ਜਦੋਂ ਸਮਾਂ ਲੰਘ ਜਾਂਦਾ। ਮੇਰੇ ਤੋਂ ਗਲਤੀ ਹੋ ਗਈ, ਮੈਂ ਭੁੱਲ ਗਿਆ। ਅਸੀਂ ਬੇਨਤੀ ਕਰਦੇ ਹਾਂ, ਜੋ ਕਰ ਸਕਦੇ ਹਾਂ ਸਰਕਾਰ ਪੰਜਾਬ ਦੀ ਕਰ ਸਕਦੀ ਹੈ। ਕੇਂਦਰ ਨੂੰ ਲਿਖ ਕੇ ਦੇਵੇ, ਭੇਜੇ, ਇਹ ਰਿਹਾ ਕਰਾ ਸਕਦੀ ਹੈ, ਜਾਇਜ਼ ਹੈ। ਜੋ 28 29 30 ਸਾਲ ਹੋ ਗਏ ਅੰਦਰ ਬੈਠਿਆਂ ਨੂੰ, ਇਹਨਾਂ ਨੂੰ ਸਾਰਾ ਪਤਾ ਹੈ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਜਾ ਕੇ ਮਿਲ ਵੀ ਸਕਦੇ ਹਾਂ, ਔਰ ਹੋ ਸਕਦਾ ਅਗਲੇ ਹਫ਼ਤੇ ਧਰਨੇ ਉੱਥੇ ਹੀ ਸ਼ੁਰੂ ਹੋ ਜਾਣ। ਪੰਜਾਬ ਸਰਕਾਰ ਦੇ ਸੈਕਟਰੀਏਟ ਦੇ ਮੂਹਰੇ ਧਰਨੇ ਲੱਗਣਗੇ, ਜਾਂ ਇਹਨਾਂ ਦੇ ਰਿਹਾਇਸ਼ਾਂ ਦੇ ਮਗਰ, ਫਿਰ ਸੇਕ ਲੱਗੂਗਾ ਇਹਨਾਂ ਨੂੰ। ਅਸੀਂ ਉਦੋਂ ਪਹਿਲਾਂ ਬੇਨਤੀ ਕਰਦੇ ਹਾਂ ਵੀ ਇਹ ਜ਼ਰੂਰ ਇਸ ਮਸਲੇ ਦੇ ਵਿਚਾਰ ਕਰਨ, ਅਤੇ ਬੰਦੀ ਸਿੰਘਾਂ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਜਿੰਨੀਆਂ 4 ਮੰਗਾਂ ਉਹਨਾਂ ਬਾਰੇ ਉਪਰਾਲੇ ਕਰਨ, ਤਾਂ ਕਿ ਇਹਨਾਂ ਦਾ ਵੀ ਕੋਈ ਯੋਗਦਾਨ ਪੈ ਸਕੇ। ਕੋਈ ਇਹ ਤਾਂ ਨਹੀਂ ਵੀ ਆਹ ਸਰਕਾਰ ਆ, ਇਹ ਤਾਂ ਕਦੋਂ ਵੀ ਡਿੱਗ ਸਕਦੀ ਹੈ, ਅਤੇ ਗਾਂ ਵੀ ਤਾਂ ਫਿਰ ਰਹਿਣਾ ਹੀ ਇੱਥੇ ਪੰਜਾਬ 'ਚ ਹੀ ਰਹਿਣਾ ਹੈ। ਇਸ ਲਈ ਦੂਰਅੰਦੇਸ਼ੀ ਸੋਚ ਕੇ ਉਸ ਨੂੰ ਹਰਜੀ ਹੰਕਾਰ ਨਾ ਭਾਵੀ। ਹੰਕਾਰ ਚੱਲਦਾ ਨਹੀਂ ਹੁੰਦਾ, ਹੰਕਾਰ ਨੂੰ ਮਾਰ ਪੈਂਦੀ ਹੁੰਦੀ ਹੈ। ਇਸ ਲਈ ਮਾਰ ਪਊਗੀ ਇਹਨਾਂ ਨੂੰ, ਜੇ ਹੁਣ ਤੱਕ ਇਹ ਨਹੀਂ ਸੋਚਣਗੇ ਜਾਂ ਬੰਦੀ ਸਿੰਘਾਂ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਦੂਜੀਆਂ 2 ਮੰਗਾਂ ਬਾਰੇ ਕੁਛ ਨਹੀਂ ਕਰਨਗੇ, ਤਾਂ ਇਹਨਾਂ ਨੂੰ ਦੇਣਾ ਪਊਗਾ। ਕੌਮੀ ਇਨਸਾਫ ਮੋਰਚੇ ਦੇ ਬਾਬਤ ਜਿਹੜੇ ਤਮਾਮ ਸਵਾਲ ਸਨ, ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਰਦਾਰ ਗੁਰਨਾਮ ਸਿੰਘ ਸਿੱਧੂ ਦੇ ਨਾਲ, ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਵੇਲੇ ਆਪਣੀ ਇੱਕ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਆਪਣੀ ਜ਼ਿੰਮੇਦਾਰੀ ਨੂੰ ਅਦਾ ਕਰਨ ਦੀ ਜ਼ਰੂਰਤ ਹੈ, ਤਾਂ ਜੋ ਲੋਕਾਂ ਦੇ ਜਜ਼ਬਾਤਾਂ ਨੂੰ ਜਿੱਤਿਆ ਜਾ ਸਕੇ, ਔਰ ਭਵਿੱਖ ਦੇ ਵਿੱਚ ਵੀ ਜਿਹੜੀਆਂ ਤਮਾਮ ਚੁਣੌਤੀਆਂ ਨੇ, ਉਹਨਾਂ ਤਮਾਮ ਮਸਲਿਆਂ ਦਾ ਹੱਲ ਲੱਭਣ ਵਾਸਤੇ ਵੀ ਤਮਾਮ ਵਰਗਾਂ ਦੇ ਲੋਕਾਂ ਨੂੰ ਸਹਿਯੋਗ ਸਮਰਥਨ ਕਰਨ ਦੀ ਅਤ ਜ਼ਰੂਰਤ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਵਿਸ਼ੇਸ਼ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਸਭਰਾ ਹਾਜ਼ਰ ਹੋਵਾਂਗਾ। ਧੰਨਵਾਦ।